ਆਪਣੇ ਪਿੰਡ 'ਚ ਮੈਂ ਫਿਰ ਗਿਆ ਜਗਰਾਵਾਂ ਮੈਂ ਵੀ ਸਾਡੀ ਗਲੀ ਇੱਦਾਂ ਸੀ ਅਤੇ ਉਹ ਮਾਰਾ ਫਿਰ ਆਪੇ ਹੀ ਚਲਿਆ ਗਿਆ ਗਲੀ 'ਚ ਹੌਲੀ 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 ਪਹਿਲੋਂ ਇੱਦਾਂ ਗਿਆ ਫਿਰ ਐ ਮੁੜਿਆ ਅੱਗੇ ਸਾਡੇ ਘਰ ਸੀਗੇ ਫਿਰ ਉਸ ਮੈਂ ਮਿੱਟੀ ਲੈ ਕੇ ਆਇਆ ਮੈਂ ਜੰਮਣ ਭੋਗ ਦੀ ਮਿੱਟੀ ਆ ਸਾਡੀ ਜਦੋਂ ਘਰ ਆਪਣਾ ਪੁਰਾਣਾ ਵੇਖਿਆ ਤਾਂ ਵੀ ਬਹੁਤ ਉਹ ਫਿਰ ਜਿਹੜੀਆਂ ਦਾਸਤਾਨਾਂ ਸੀ ਨਾ ਸਾਹਮਣੇ ਆ ਗਈ ਹਰ ਸ਼ਾ ਸਾਹਮਣੇ ਆ ਗਈ ਪਿਓ ਮੇਰਾ ਉੱਥੇ ਮਾਰਤਾ ਸੀ ਮਿਲਟਰੀ ਨੇ ਹੋਰ ਵਿੱਚੋਂ ਚਾਚੇ ਤਾਏ ਵੀ ਮਾਰਤੇ ਸੀਗੇ ਮੈਨੂੰ ਤਾਂ ਘਰ ਇੱਕ ਦਿਨ ਵੀ ਨਹੀਂ ਰਹਿਣ ਦਿੱਤਾ ਉਹ ਲਿਆਲ ਦਾਵਤ ਕੱਪੜੇ ਵੀ ਦਿੱਤੇ ਪੈਸੇ ਵੀ ਦਿੰਦੇ ਰਹੇ ਆ ਇੰਨਾ ਮਾਣ ਕੀਤਾ ਨਾ ਇੰਨਾ ਮਾਣ ਰਿਸ਼ਤੇਦਾਰ ਨਹੀਂ ਕਰਦੇ ਜਿੰਨਾ ਉਹਨਾਂ ਨੇ ਸਿੱਖਾਂ ਨੇ ਕੀਤਾ ਮੇਰਾ ਮਾਣ ਹਾਂ ਮੂਸੇ ਦੇ ਘਰ ਵੀ ਅਸੀਂ ਗਏ ਆ ਉਹਦੇ ਭੋਗ ਤੋਂ ਮਗਰੋਂ ਉਹ ਮੂਸੇ ਦਾ ਉਹ ਕਹਿੰਦਾ ਮੇਰੇ ਘਰ ਆਇਓ ਅਸੀਂ ਕਿਹਾ ਜੀ ਆਵਾਂਗੇ 2 ਦਿਨ ਪਹਿਲਾਂ ਉਹਦਾ ਵਿਚਾਰੇ ਦਾ ਵਕਤ ਆ ਗਿਆ ਮਾਰਤਾ ਉਹਨਾਂ ਨੇ ਫਿਰ ਇਹਦਾ ਮਤਲਬ ਇਹ ਆ ਵੀ ਦਿਲ ਲੱਗਾ ਰਿਹਾ ਉਸੇ ਪੂਰਾ ਮੈਂ ਕਹਿੰਦਾ ਜੀ ਪੂਰਾ ਮੇਰਾ ਉਹਨੂੰ ਦਿਲ ਹੀ ਨਹੀਂ ਸੀ ਕਰਦਾ ਅੱਛਾ ਤੁਸੀਂ ਯਕੀਨ ਕਰਿਓ ਦੋਨਾਂ ਹਕੂਮਤਾਂ ਦਾ ਕਿ ਵੀ ਇਹੀ ਮਿਹਨਤ ਕਰਦੇ ਵੀ ਸਾਡੀ ਹੁਣ ਜਿਹੜੀ ਜ਼ਿੰਦਗੀ ਆ ਨਾ ਉਹ ਸਾਨੂੰ ਹੁਣ ਵਿਛੋੜੇ ਨਾ ਇਕੱਠੇ ਰਹਿਣ ਦੋ ਸਾਨੂੰ ਇਜਾਜ਼ਤ ਦੇ ਦੇਵੇ ਤਾਂ ਕਿ ਅਸੀਂ ਖੁੱਲ੍ਹਾ ਵੀਜ਼ਾ ਦੇ ਦੇਣ ਤੁਸੀਂ ਉੱਧਰ ਜਾਓ ਉਹ ਇੱਧਰ ਆ ਆਪਣੀ ਜ਼ਿੰਦਗੀ ਇਕੱਠੇ ਲੰਘਾ ਲਈਏ ਦੁੱਖ ਸੁੱਖ ਸਾਡਾ ਨਾ ਹੁਣ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ अस्सलाम वालेकुम सारे दोस्तों ਜਿਹੜੇ ਸਾਡੇ ਨਾਲ ਜੁੜੇ ਇਸ ਵੇਲੇ ਸਾਡੇ ਚੈਨਲ ਪੰਜਾਬੀ ਲਹਿਰ ਤੇ ਮੁxtਲਫ ਕਹਾਣੀਆਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਦਾ ਪਿਛਲੇ ਦਿਨੀ ਸਿੱਕਾ ਖਾਨ ਸਦੀਕ ਦੀ ਸਟੋਰੀ ਪੂਰੀ ਦੁਨੀਆ 'ਤੇ ਬਹੁਤ ਵਾਇਰਲ ਹੋਈ ਉਸ ਤੋਂ ਬਾਅਦ ਉਹ ਦੋਵੇਂ ਭਰਾ ਕਿਸ ਤਰ੍ਹਾਂ ਮਿਲੇ ਫਿਰ ਪਾਕਿਸਤਾਨ ਨੂੰ ਇੱਕ ਭਾਈ ਉਹਨਾਂ ਦਾ ਛੋਟਾ ਇੰਡੀਆ ਤੋਂ ਇੱਧਰ ਆਇਆ ਫਿਰ ਇੱਧਰ ਵਾਲਾ ਉੱਧਰ ਗਿਆ ਹੁਣ ਇੰਡੀਆ ਦੀ ਯਾਤਰਾ ਤੋਂ ਬਾਅਦ ਉਹਦਾ ਦੇ ਵਿਜ਼ਿਟ ਤੋਂ ਬਾਅਦ ਬਾਬਾ ਜੀ ਸਦੀਕ ਪਾਕਿਸਤਾਨ ਆਏ ਨੇ ਤੇ ਮੈਨੂੰ ਕਾਲ ਆਈ ਕਿ ਪਾਕਿਸਤਾਨ ਮੈਂ ਆ ਗਿਆ ਮੈਂ ਕਿਹਾ ਮੈਂ ਤੁਹਾਡੇ ਕੋਲ ਆਉਣਾ ਕਹਿੰਦੇ ਨਹੀਂ ਮੈਂ ਤੇਰੇ ਕੋਲ ਆ ਰਿਹਾ ਕੁਛ ਤੋਹਫੇ ਕਹਿੰਦੇ ਬਾਬਾ ਜੀ ਨਾ ਤੋਹਫੇ ਵੀ ਆ ਤੁਹਾਡੇ ਤੇ ਉਹ ਮੇਰੇ ਕੋਲ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਨੀ ਆ ਇੰਡੀਆ ਫੇਰੀ ਦੀ ਵੀ ਕਿਸ ਤਰ੍ਹਾਂ ਰਿਹਾ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ ਬਜ਼ੁਰਗੋ ਕਿਵੇਂ ਬਹੁਤ ਚੰਗਾ ਰਿਹਾ ਜੀ ਬਹੁਤ ਚੰਗਾ ਦੇਖ ਕੇ ਬੜਾ ਖੁਸ਼ ਹੋਇਆ ਦਿਲ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਅਸੀਂ ਜ਼ਿੰਦਗੀ 'ਚ ਨਹੀਂ ਦੇਖ ਸਕਦੇ ਵਧੀਆ ਰਿਹਾ ਇੰਡੀਆ ਦਾ ਵਿਜ਼ਿਟ ਹਾਂਜੀ ਦੌਰਾ ਇੰਡੀਆ ਦਾ ਵਧੀਆ ਬਹੁਤ ਵਧੀਆ ਰਿਹਾ ਜੀ ਲੋਕਾਂ ਨੇ ਉਹਨਾਂ ਨੇ ਚਾਅ ਹੀ ਮੇਰਾ ਬਹੁਤ ਕੀਤਾ ਬਹੁਤ ਚਾਅ ਕੀਤਾ ਇੱਕ ਦਿਨ ਵੀ ਨਹੀਂ ਉੱਥੇ ਰਹਿਣ ਦਿੱਤਾ ਕਦੀ ਕੋਈ ਲੈ ਗਿਆ ਕਦੀ ਕੋਈ ਲੈ ਗਿਆ ਹੈ ਜੀ ਇੰਨਾ ਚਾਅ ਮੇਰਾ ਕੀਤਾ ਉਹਨਾਂ ਨੇ ਫਿਰ ਮੈਨੂੰ ਸ਼ਹਿਰ ਦਿਖਾ ਲਏ ਹੁਣ ਮੈਂ ਸ਼ਹਿਰਾਂ ਦੇ ਮੈਨੂੰ ਕਈ ਨਾਂ ਨਹੀਂ ਆਉਂਦੇ ਹੈ ਜੀ ਇੱਥੋਂ ਜਾਂਦਿਆਂ ਬਾਰਡਰ ਟੱਪ ਕੇ ਕਿੱਥੇ ਗਏ ਸਿੱਧੇ ਅਸੀਂ ਫੂਲੇਵਾਲ ਗਏ ਸਿੱਧੇ ਹਾਂ ਪਹਿਲਾਂ ਪੰਜਗੜ੍ਹ ਗਏ ਜੀ ਪੰਜਵੜ ਗਏ ਪਹਿਲਾਂ ਮੇਰੇ ਪਿੰਡ ਹਾਂਜੀ ਪੰਜਗੜ੍ਹ ਉੱਥੇ ਪਹਿਲਾਂ ਉੱਥੇ ਗਏ ਉੱਥੇ ਸਲਾਮ ਕੀਤਾ ਫਿਰ ਗੁਰਦੁਆਰਾ ਸੀਗਾ ਇੱਕ ਉੱਥੇ ਉਹਨੇ ਮੱਥਾ ਟੇਕਿਆ ਟੁਕਿਆ ਡਾਕਟਰ ਨੇ ਉਸ ਤੋਂ ਬਾਅਦ ਜੀ ਅਸੀਂ ਫਿਰ ਨਾ ਘਰ ਚਲੇ ਗਏ ਦੂਏ ਮੈਂ ਦੱਸ ਦਵਾਂ ਇਹ ਗਏ ਸਨ ਬਜ਼ੁਰਗਾਂ ਨੂੰ ਮੈਂ ਇੱਥੋਂ ਚਾਦਰ ਦੇ ਕੇ ਭੇਜਿਆ ਸੀ ਤੇ ਉੱਥੇ ਦਰਗਾਹ ਜਿੱਥੇ ਮੇਰੇ ਵਾਲਾ ਸਾਹਿਬ ਜਿਹੜੇ ਬੜੇ ਉਹਨਾਂ ਦਾ ਪਿਆਰ ਉਹਨਾਂ ਦੇ ਪੀਰਾਂ ਦੀ ਦਰਗਾਹ ਉੱਥੇ ਚਾਦਰ ਚੜਾਉਣ ਵਾਸਤੇ ਰਿਕੁਐਸਟ ਕੀਤੀ ਤੇ ਬਾਬਾ ਜੀ ਗਏ ਜਦੋਂ ਗਏ ਤਾਂ ਉੱਥੇ ਪੰਜਵੜ ਗਏ ਤੇ ਕਿਵੇਂ ਦਾ ਲੱਗਾ ਉੱਥੇ ਦਰਬਾਰ ਸ਼ਰੀਫ ਜਾਂ ਪਿੰਡ ਵਾਲਾ ਮਾਹੌਲ ਬਹੁਤ ਸੋਹਣਾ ਲੱਗਾ ਜੀ ਬਹੁਤ ਸਫਾਈ ਆ ਬੂਟੇ ਲੱਗੇ ਹੋਏ ਆ ਮੰਜਾ ਵੀ ਇੱਕ ਡਾਇਆ ਹੋਇਆ ਨਾਲ ਬਹੁਤ ਦਿਲ ਖੁਸ਼ ਹੋਇਆ ਬਹੁਤ ਸਫਾਈ ਕਰਦੇ ਆ ਲੋਕ ਤੇ ਕੀ ਦੱਸਿਆ ਜਾ ਕੇ ਵੀ ਮੈਂ ਕਿੱਥੋਂ ਆਇਆ ਉੱਥੇ ਜਿਹੜੇ ਬੈਠੇ ਉੱਥੇ ਹੈ ਕੌਣ ਸੀ ਦਰਬਾਰ ਤੇ ਬੈਠਾ ਉੱਥੇ ਜੀ ਇੱਕ ਹੋਰ ਸੀਗਾ ਭਾਈ ਹਾਂ ਉਹਨੇ ਪੁੱਛਿਆ ਕਰਾ ਜੀ ਇਹਨਾਂ ਦੀ ਖਿਦਮਤ ਮੈਂ ਹੀ ਇੱਥੇ ਕਰਦਾ ਇੱਕ ਜਨਾਨੀ ਸੀ ਉਹ ਵੀ ਕਹਿੰਦੀ ਮੈਂ ਬੁੱਕ ਮਾਰ ਜੇ ਇੱਥੇ ਇਹਨਾਂ ਦੀ ਖਿਦਮਤ ਕਰਦੀ ਹਾਂ ਤੇ ਤੁਸੀਂ ਦੱਸਿਆ ਨਹੀਂ ਫਿਰ ਵੀ ਮੈਂ ਕਿੱਥੋਂ ਆਇਆ ਹਾਂ ਮੈਂ ਦੱਸਿਆ ਸੀ ਜੀ ਅਸੀਂ ਪਾਕਿਸਤਾਨ 'ਚੋਂ ਆਏ ਹਾਂ ਫਿਰ ਤੁਹਾਡਾ ਨਾਂ ਲਿਆ ਵੀ ਉਹਨਾਂ ਨੇ ਆ ਸਾਨੂੰ ਚਾਦਰ ਦਿੱਤੀ ਸੀਗੀ ਵੀ ਵੀਜ਼ਾ ਮੈਨੂੰ ਨਹੀਂ ਲੱਗਾ ਉਹਨਾਂ ਨੇ ਆਪ ਸਾਡੇ ਨਾਲ ਆਉਣਾ ਸੀਗਾ ਉਹ ਫਿਰ ਇਹਨਾਂ ਨੇ ਵੀਜ਼ਾ ਨਹੀਂ ਦਿੱਤਾ ਫਿਰ ਰੁਕ ਗਏ ਉਹਨਾਂ ਨੇ ਫਿਰ ਸਾਨੂੰ ਚਾਦਰ ਦੇ ਦਿੱਤੀ ਵੀ ਆਹ ਦਰਬਾਰ 'ਤੇ ਉੱਥੇ ਚੜ੍ਹਾ ਕੇ ਫਿਰ ਅੱਗੇ ਜਾਇਓ ਚਲੋ ਜੀ ਜਾ ਨਹੀਂ ਸਕੇ ਬਾਬਾ ਜੀ ਦੀ ਰਾਹੀਂ ਦਰਗਾਹ 'ਤੇ ਚਾਦਰ ਜਿਹੜੀ ਉਹ ਪਹੁੰਚ ਗਈ ਹਾਂਜੀ ਤੇ ਉਸ ਤੋਂ ਬਾਅਦ ਪੰਜਵੜ ਤੋਂ ਬਾਅਦ ਕਿੱਥੇ ਗਏ ਫਿਰ ਪੰਜਵੜ ਤੋਂ ਬਾਅਦ ਜੀ ਚਲੇ ਗਏ ਸੀ ਫੂਲੇ ਇੱਕ ਸੀਗਾ ਗੁਰਦੁਆਰਾ ਹਾਂਜੀ ਹੈ ਜੀ ਉੱਥੇ ਘੰਟਾ 2 ਘੰਟੇ ਠਹਿਰੇ ਆ
ਤੇ ਰਾਤ ਨੂੰ ਅਸੀਂ ਗਏ 2 ਵਜੇ ਘਰ। ਅੱਛਾ ਜੀ। ਹਾਂਜੀ, ਉੱਥੇ ਠਹਿਰੇ ਗੁਰਦੁਆਰੇ। ਉਸ ਤੋਂ ਬਾਅਦ ਉੱਥੇ ਹੀ ਚਲੇ ਗਏ ਫੂਲੇਵਾਲ ਹੈ ਜੀ ਪਿੰਡ 'ਚ। ਉੱਥੇ ਜਾ ਕੇ ਫਿਰ ਦੂਏ ਦਿਨ ਅਸੀਂ ਆਪਣਾ ਬਰਮੀ ਆ ਜੀ ਪਿੰਡ ਲੁਧਿਆਣੇ ਦੇ ਵਿੱਚ। ਨਹੀਂ, ਜਦੋਂ ਪਿੰਡ ਗਏ ਜੇ ਹਾਂਜੀ ਪਿੰਡ ਵਾਲੇ ਜਾਗਦੇ ਸੀ ਰਾਤ 2 ਵਜੇ ਨੂੰ? ਹਾਂਜੀ, ਬਹੁਤ ਲੋਕ ਸਾਰੇ ਇਕੱਠੇ ਹੋਏ ਸੀਗੇ ਨੱਚਣ ਮੋਰੇ। ਅੱਛਾ। ਹਾਂਜੀ, ਬਹੁਤ ਤਮਾਸ਼ਾ ਲਾਇਆ ਉਹਨਾਂ ਨੇ। ਹਾਂ, ਸਾਰਾ ਪਿੰਡ ਇਕੱਠਾ ਹੋਇਆ ਸੀ ਰਾਤ 2 ਵਜੇ? ਹਾਂਜੀ, ਰਾਤ ਦੇ 2 ਵਜੇ ਵੀ ਰਹੇ ਹੋ। ਢੋਲ ਵੀ ਲਿਆਂਦੇ ਉਹਨਾਂ ਨੇ ਮੋਰੇ ਸਿੱਖ ਨੱਚਣ। ਫਿਰ ਅਸੀਂ ਘਰ ਚਲੇ ਗਏ। ਘਰ ਜਾ ਕੇ ਤੇ ਫਿਰ ਨਾ ਚਲੋ ਇੱਦਾਂ ਦਾ ਉਹਨਾਂ ਨੇ ਰੌਣਕ ਬਹੁਤ ਬਣਾਈ, ਬਹੁਤ ਚਾਅ ਕੀਤਾ ਮੇਰਾ। ਇੰਨਾ ਮਾਣ ਕੀਤਾ ਨਾ, ਇੰਨਾ ਮਾਣ ਰਿਸ਼ਤੇਦਾਰ ਨਹੀਂ ਕਰਦੇ ਜਿੰਨਾ ਉਹਨਾਂ ਨੇ ਸਿੱਖਾਂ ਨੇ ਕੀਤਾ ਮੇਰਾ ਮਾਣ। ਅੱਛਾ, ਪਿੰਡ ਕਿਸ ਤਰ੍ਹਾਂ ਦੇ ਨੇ ਉਧਰ ਦੇ? ਬਹੁਤ ਚੰਗੇ ਪਿੰਡ ਆ ਜੋ ਸਾਡੇ ਨਾਲੋਂ ਖੁਸ਼ਹਾਲ ਆ ਉਹ ਲੋਕ। ਜ਼ਮੀਨਾਂ ਖੋਲ੍ਹੀਆਂ, ਟਰੈਕਟਰ ਖੋਲ੍ਹੇ, ਹਰ ਘਰ 1 ਕਾਰ 2 ਕਾਰਾਂ ਹਰ ਘਰ ਹੀ ਖੜੀਆਂ। ਤੇ ਗਲੀਆਂ ਗੁਲੀਆਂ ਕਿਵੇਂ ਬਹੁਤ ਬਾਜ਼ਾਰ? ਸੋਹਣੀਆਂ। ਐਡੀ ਸਫਾਈ ਆ ਨਾ ਜਿਵੇਂ ਯੂਨੀਵਰਸਿਟੀ ਦੀ ਸਫਾਈ ਹੁੰਦੀ ਆ। ਇੱਦਾਂ ਦੀਆਂ ਗਲੀਆਂ, ਇੱਟਾਂ ਦੂਈਆਂ ਨਹੀਂ ਲੱਗੀਆਂ ਜਾਂ ਸੀਮੈਂਟ ਦੀਆਂ ਲੱਗੀਆਂ ਜਾਂ ਇੱਟਾਂ ਜਿੱਦਾਂ ਪੈਟਰੋਲ ਪੰਪਾਂ 'ਤੇ ਹੁੰਦੀਆਂ। ਅੱਛਾ ਅੱਛਾ। ਹਾਂਜੀ, ਇੱਦਾਂ ਦੇ ਬਾਜ਼ਾਰਾਂ 'ਚ ਉਹ ਲਾਈ ਹੋਈ ਆ। ਬਹੁਤ ਖੁਸ਼ਹਾਲੀ ਆ। ਤੇ ਤੁਸੀਂ ਦੱਸਣ ਦੇ ਵੀ ਉੱਥੋਂ ਦੇ ਪਿੰਡਾਂ 'ਚ ਨਿਆਣੇ ਘੱਟ ਨੇ, ਕਿੱਧਰ ਗਏ ਨਿਆਣੇ ਉਹਨਾਂ ਦੇ? ਹੈਲੇ ਨਿਆਣੇ ਘੱਟ ਨੇ, ਨਿਆਣੇ ਕਿੱਧਰ ਗਏ? ਉਹ ਲੋਕ ਸਾਰੇ ਕੈਨੇਡਾ 'ਚ ਬੜੇ ਹੋਏ ਆ। ਅੱਛਾ। ਹਾਂਜੀ, ਕੁੜੀਆਂ ਪਹਿਲੋਂ ਚਲੀਆਂ ਜਾਂਦੀਆਂ, ਕੋਈ ਪਤਾ ਸੋਨੀ ਨਹੀਂ ਲੱਗਦਾ। ਅੱਛਾ, ਪਿੰਡ 'ਚ ਫਿਰ ਕਿਹੜੇ ਕਿਹੜੇ ਮਿਲਣ ਆਏ ਲੋਕ ਪਿੰਡ 'ਚੋਂ? ਪਿੰਡ 'ਚੋਂ ਤਕਰੀਬਨ ਜੀ ਸਾਰਾ ਪਿੰਡ ਹੀ ਆਇਆ। ਉਹਨਾਂ ਨੇ ਮੈਨੂੰ ਤਾਂ ਘਰ ਇੱਕ ਦਿਨ ਵੀ ਨਹੀਂ ਰਹਿਣ ਦਿੱਤਾ। ਉਹ ਲਿਆ ਦਾਵਤ, ਕੱਪੜੇ ਵੀ ਦਿੱਤੇ, ਪੈਸੇ ਵੀ ਦਿੰਦੇ ਰਹੇ ਆ ਹੈ ਜੀ। ਫਿਰ ਜਿੰਨੇ ਮੇਰੇ ਕੋਲ ਸੀ ਹਿੰਮਤ ਮੈਂ ਵੀ ਉਹਨਾਂ ਨੂੰ ਦੇ ਕੇ ਆਇਆ। ਉਹਨਾਂ ਦੇ ਬੱਚਿਆਂ ਨੂੰ ਬਹੁਤ ਉਹਨਾਂ ਨੇ ਮੇਰਾ ਮਾਣ ਕੀਤਾ। ਮੇਰੇ ਲਈ ਕਿੰਨੇ ਪੈਸੇ ਲਿਆਂਦੇ ਫਿਰ ਉਧਰ ਵਾਲੇ? ਤੁਹਾਡੇ ਲਈ ਜਿੰਨੇ ਕੌਣ ਲੈ ਲਓ। ਔਰ ਮੈਂ ਜੇਬ 'ਚ ਪਾ ਕੇ ਲਿਆਇਆ ਜੀ। ਹਾਂ, ਉਹ ਮੈਂ ਹੁਣ ਤੁਹਾਨੂੰ ਦਿੰਦਾ। ਇੱਥੋਂ ਜਾਂਦਿਆਂ ਮਤਲਬ ਮੈਂ 1-2 ਦੋਸਤ ਵੀ ਭੇਜੇ ਸੀ। ਹਾਂਜੀ, ਉਹਨਾਂ ਨੇ ਉਹਨਾਂ 'ਚ ਘਰੋਂ ਗਏ ਨਹੀਂ। ਉਹਦੀ ਫੈਮਿਲੀ ਸਾਰੀ ਆਈ ਹੋਈ ਸੀਗੀ ਉੱਥੇ ਬਾਰਡਰ 'ਤੇ। ਸਾਨੂੰ ਉਹਨਾਂ ਨੇ ਡਾਕਟਰ ਦੀ ਗੱਡੀ 'ਚ ਬਹਾ ਕੇ ਫਿਰ ਉਹ ਬੰਦਾ ਆਪਣੀ ਫੈਮਿਲੀ ਵੱਲ ਗਿਆ। ਸਮਨ ਭਿੰਡਰ? ਹਾਂਜੀ। ਅਤੇ ਉਹਨੇ ਪੈਸੇ ਵੀ ਦਿੱਤੇ ਸੀ। ਅੱਛਾ। ਹਾਂਜੀ, ਖਰਚਾ ਉਹਨੇ ਦਿੱਤਾ ਸੀ ਸਾਨੂੰ। ਹੈਂ, ਮੇਰੇ ਭਰਾ ਨੂੰ ਉਹਨੇ ਖਰਚਾ ਦੇ ਦਿੱਤਾ ਸੀ। ਫਿਰ ਡਾਕਟਰ ਦੀ ਗੱਡੀ 'ਤੇ ਬਹਾ ਕੇ ਫਿਰ ਉਹ ਆਪਣੀ ਫੈਮਿਲੀ ਨਾਲ ਗਿਆ। ਅੱਛਾ, ਪਿੰਡ 'ਚ ਫਿਰ ਬਾਹਰੋਂ ਕੌਣ ਮਿਲਣ ਆਇਆ ਪਿੰਡ ਫੂਲੇਵਾਲ ਤੁਹਾਨੂੰ? ਹਾਂ, ਬਾਹਰੋਂ ਵੀ ਆਉਂਦੇ ਰਹੇ ਆ। ਫਿਰ ਕਈ ਸਾਨੂੰ ਜੇ ਰਿਸ਼ਤੇਦਾਰੀ 'ਚ ਮੈਂ ਚਲਿਆ ਗਿਆ ਨਾ ਉੱਥੇ ਮਗਰ ਪਹੁੰਚ ਜਾਂਦੇ ਸੀ। ਅੱਛਾ ਜੀ। ਕਾਰਾਂ ਲੈ ਕੇ। ਹਾਂਜੀ, ਇੱਕ ਬਾਰਡਰ ਤੋਂ ਗਿਆ ਮਿਲਣ। ਉੱਥੇ ਘਰੋਂ ਪਤਾ ਕੀਤਾ ਪਟਵਾਰੀ ਦੇ ਘਰੋਂ, ਆਖਿਰ ਜੀ ਉਹ ਫਲਾਣੇ ਪਿੰਡ ਚਲੇ ਗਏ ਆ, ਉੱਥੇ ਮਗਰ ਪਹੁੰਚੇ ਉਹ। ਅਤੇ ਇੱਕ ਫੌਜੀ ਸੀਗਾ, ਉਹਨੇ ਸਾਨੂੰ ਇੱਕ ਖੁੰਡਾ ਦਿੱਤਾ ਮੈਨੂੰ ਬਣਾ ਕੇ ਬੜੇ ਚਾਅ ਨਾਲ। ਇੱਕ ਘੋਟਣਾ ਆ ਲੂਣ ਮਿਰਚ ਰਗੜ ਮਾਸਾ ਇੱਦਾਂ ਦੇ। ਇਹ ਫੌਜੀ ਹੁੰਦਾ ਹੀ ਇੱਦਾਂ ਦੇ ਆ। ਹਾਂਜੀ, ਉਹ ਘੋਟਣਾ ਨਿੰਮਲਾ ਬਣਾ ਕੇ ਦਿੱਤਾ। ਹੋਰ ਪਿੰਡ ਦੀਆਂ ਬੀਬੀਆਂ ਭੈਣਾਂ ਕੁੜੀਆਂ ਬਹੁਤ ਸਾਰਿਆਂ ਨੂੰ ਮਿਲੇ? ਫਿਰ ਸਾਰਿਆਂ ਨੂੰ ਮਿਲੇ। ਜੱਫੀਆਂ 'ਚ ਲੈ ਮਾਣ ਮਿਲਦੀਆਂ। ਆਪਣੇ ਤਾਂ ਲੋਕ ਨਫ਼ਰਤ ਕਰਦੇ, ਉਹ ਨਹੀਂ ਕਰਦੇ। ਇਹਨਾਂ ਆ ਕੀਤਾ, ਬਹੁਤ ਉਹਨਾਂ ਨੇ ਮਾਣ ਕੀਤਾ ਮੇਰਾ। ਤੇ ਖੇਤੀ ਖੂਤੀ ਵਧੀਆ ਉੱਥੇ? ਖੋਤੀ ਜੀ ਨਾ, ਖੋਤੀ ਨਹੀਂ ਖੇਤੀ ਖੇਤੀ ਜਵਾਨ ਅੜ ਜਾਂਦੀ ਆ ਜੀ। ਹਾਂ, ਹੁਣ ਜਵਾਨ ਅੜ ਗਈ ਖੇਤੀ ਦੀ ਖੋਤੀ। ਖੇਤੀ ਜੇ ਨਾ ਇੱਦਾਂ ਦਾ ਮਾਹੌਲ ਆ ਨਾ, ਫਸਲਾਂ ਬਹੁਤ। ਹੁਣ ਮੱਕੀਆਂ ਦਾ ਉਹ ਵੱਢ ਕੇ ਅਚਾਰ ਪਾਉਂਦੇ ਆ। ਹਾਂਜੀ, ਅਚਾਰ ਸਮਝਦੇ ਨਾ, ਕੁਤਰ ਕੇ। ਪਾਣੀ ਉੱਧਰ ਬਹੁਤ ਆ। ਮੋਟਰਾਂ ਬਿਜਲੀ ਫਰੀ। ਅੱਛਾ, ਬਿਜਲੀ ਟੂਬਲਾਂ ਦੀ ਬਿਲਕੁਲ ਫਰੀ ਆ ਜੀ। ਉਹ ਰਾਤ ਨਹੀਂ ਛੱਡ ਆਉਂਦੇ ਆ ਜਾਂ ਕਿੱਲਾ ਖੰਡ ਭੱਜ ਜਾਂਦੇ ਰਾਤੋਂ ਰਾਤ। ਫਿਰ ਅਗਲੇ ਕੇ ਵੜ ਲੈਂਦੇ, ਕੋਈ ਪੈਸਾ ਨਹੀਂ ਲੈਂਦੇ। ਇਕੱਲੇ ਮੁਰੱਬੇ ਦੇ ਵਿੱਚ ਬਿਜਲੀ ਖਰਾਲੀ ਹੋਈ ਆ। ਫਿਰ ਉਹਨਾਂ ਦੇ ਖਾਲ ਇੱਦਾਂ ਦੇ ਉੱਦਾਂ ਦੇ ਮੈਂ ਦੇਖੇ ਹੀ ਨਹੀਂ ਕਦੀ। ਆਹ ਖਾਲੇ ਆਪਣੇ ਤਾਂ ਨਾ ਮੋਗਾ ਲੱਗ ਗਿਆ, ਭਾਲ ਕੱਢੋ ਉਹ ਕੰਜਰਖਾਨਾ ਉਹਨਾਂ ਨੇ ਮੁਕਾਇਆ ਹੋਇਆ ਭਾਲਾਂ ਵਾਲਾ। ਉਹ ਜੀ ਪੈਪ ਸੀਮੈਂਟ ਦੇ ਨਾ ਵੱਡੇ ਲੈ ਕੇ ਲੈਵਲ ਕਰਕੇ ਰਾਹ ਨੱਕੇ ਲਾਏ ਲੋਹੇ ਦੇ ਉੱਥੇ ਭੇਜ ਦੇ ਮੇਲ ਦਿੰਦੇ ਆ। ਤੁਹਾਡਾ ਟਾਈਮ ਹੋ ਗਿਆ, ਤੁਸੀਂ ਉੱਥੇ ਢੱਕਣ ਮੇਜ ਦੇਣਾ ਦੁਕਾਨ 'ਤੇ ਜਾ ਕੇ। ਉੱਥੇ ਪਤਾ ਨਹੀਂ ਵੀ ਥੱਲੇ ਪਾਣੀ ਹੈਗਾ ਕਿ ਨਹੀਂ। ਇਹ ਮੁਰੱਬਿਆਂ ਦੇ ਵਿੱਚ ਵੀ ਉਹਨਾਂ ਨੇ ਪੈਪ ਲੈ ਕੇ ਨਾ ਦੋਨੋਂ ਮੁਰੱਬੇ ਦੀਆਂ ਉਹ ਖਾਲੀਆਂ ਪੱਟ ਕੇ ਥੱਲੇ ਪੈਪ ਦਿੱਤੇ ਆ, ਨੱਕੇ ਲਾਏ ਲੋਹੇ ਦੇ ਵਿੱਚ ਪੈਪਾਂ ਦੇ। ਖਾਲੇ ਦਾ ਪਤਾ ਨਹੀਂ ਵੀ ਹੈ ਕਿ ਨਹੀਂ। ਉੱਥੋਂ ਪਾਣੀ ਨਿਕਲ ਜਾਂਦਾ, ਅੱਗੇ ਨਿਕਲੀ ਜਾਂਦਾ।
ਹਾਂ ਟੂਲ ਤੇ ਮੈਂ ਵੇਖਿਆ ਕਿ ਟੂਲ ਤੇ ਵੀਡੀਓ ਬਣਾਈ ਸੀ ਕਿ ਚੈਨਲ ਵਾਲੇ ਨੇ। ਹਾਂ ਉਹ ਟੂਲ ਕਿਹਦਾ ਸੀ ਉਹ? ਉਹ ਟੂਬਲ ਦੇ ਨਾਲ ਪਟਵਾਰੀ ਦਾ ਸੀਗਾ। ਅੱਛਾ ਅੱਛਾ। 2 ਹੈ ਉਹਨਾਂ ਨੇ ਲਾਏ ਹੋਏ। ਹਾਂ ਅਤੇ ਉਹ ਟੂਬਲ 'ਤੇ ਨਾ 2 ਦਿਨ ਉੱਥੇ ਰਹੇ ਉਹਨਾਂ ਨੇ, ਉਹ ਕੀਤਾ ਸੀਗਾ ਅਤੇ ਉਹਨਾਂ ਨੇ ਲਾਈਨਾਂ ਵਿਛਾਈਆਂ ਹੋਈਆਂ ਸਾਡੇ ਉੱਥੇ ਤਾਂ ਖਾਲਾ ਦੇਖ ਲਿਆ ਹੀ ਥੱਲੇ ਹੀ ਅੰਦਰ ਕੱਟੀ। ਅੱਛਾ ਚੈਨਲ ਵਾਲਾ ਵੀ ਆਉਂਦਾ ਮੁੰਡਾ, ਗੁਰਦਰਸ਼ਨ ਸੰਧੂ ਦੋਸਤ ਹੈ ਮੇਰਾ। ਹਾਂ ਉਹ ਵੀ ਕਵਰੇਜ ਕਰਦਾ, ਤੁਹਾਡੀ ਵੀਡੀਓ ਬਣਾਉਂਦਾ ਰਿਹਾ ਤੁਹਾਡੀ। ਹਾਂਜੀ ਬਹੁਤ। ਉਹ ਨਾਲ ਆਇਆ ਜੀ ਇੱਥੇ ਬਾਰਡਰ ਤਾਈਂ। ਅੱਛਾ ਕੱਲ ਵੀ ਆ ਨਾਲ ਆਇਆ। ਅੱਛਾ ਜੀ। ਹਾਂਜੀ ਫਿਰ ਉਹਨੇ ਸਾਨੂੰ ਨਾ ਦਿਖਾ ਲਿਆ ਜਿੱਥੇ ਦਰਿਆ ਇਕੱਠੇ ਹੁੰਦੇ ਆ, ਉਹ ਪਤਾ ਨਹੀਂ ਉਹਨੂੰ ਕੀ ਹਰੀ ਕੇ ਪਤਨ ਉੱਥੇ ਦਿਖਾ ਲਿਆ ਸਾਨੂੰ। ਉਹ ਬੇੜੀਆਂ 'ਚ ਫਿਰ ਉੱਤੇ ਚੜ੍ਹ ਗਏ। ਹਾਂਜੀ ਉਹ ਦਰਿਆ ਦੋਵੇਂ ਦਿਖਾ ਲਏ ਜਿੱਥੇ ਇਕੱਠੇ ਹੁੰਦੇ ਆ। ਫਿਰ ਮੈਨੂੰ ਕਹਿੰਦਾ ਤੂੰ ਗਾਂਹ ਨਹੀਂ ਜਾਣਾ, ਉਹ ਪਿੱਛੇ ਲਾ। ਮਾਂ ਵੀ ਨਹੀਂ ਮੈਂ ਜਾਣਾ। ਕਹਿੰਦਾ ਜੇ ਰੁੜ ਗਿਆ ਵਿੱਚ ਮੈਂ ਰੁੜਦਾ। ਮੈਂ ਧੱਕੇ ਨਾਲ ਹੀ ਨਾ ਅਤੇ ਮੈਂ ਗਲਾਸ ਲਿਆ ਉੱਥੋਂ ਲੈ ਕੇ ਨਾ ਬੇੜੀ ਦੇ ਵਿੱਚ ਬਹਿ ਗਿਆ। ਬੇੜੀ ਬਹਿ ਕੇ ਮੈਂ ਲੰਮਾ ਹੱਥ ਕਰਕੇ ਨਾ ਅਤੇ ਉਹ ਜਿਹੜਾ ਦਰਿਆ ਸਾਡੇ ਵੱਲੋਂ ਆਉਂਦਾ ਨਾ ਲੁਧਿਆਣੇ ਵੱਲੋਂ, ਉਹ ਥੋੜ੍ਹਾ ਪਾਣੀ ਉਹਦਾ ਭਰਾ ਇਹਦਾ ਇੱਧਰੋਂ ਆ ਬਿਆਸਾ ਕਿ ਕੀ ਉਹਨੂੰ ਕਹਿੰਦੇ, ਬਿਆਸਾ ਹਾਂਜੀ। ਮੈਂ ਤਾਂ ਦਰਿਆ ਦਾ ਪਾਣੀ ਪੀਣਾ। ਮੈਂ ਉਹ ਗਲਾਸ ਭਰ ਕੇ ਤੋਂ ਪਾਣੀ ਪੀ ਲਿਆ ਬੇੜੀ 'ਚ ਖੜੋ ਕੇ। ਹੈਂ ਅਤੇ ਉਹ ਡਰਦਾ ਕਹਿੰਦਾ ਕਿਤੇ ਗਾਂਹ ਨਾ ਚਲੇ। ਮੈਂ ਨਹੀਂ ਜਾਂਦਾ ਗਾਂਹ, ਐਡਾ ਕਮਜ਼ੋਰ ਨਹੀਂ ਮੈਂ। ਬਹੁਤ ਖੁਸ਼ੀ ਚ ਹੋਈ। ਹੁਣ ਜਾਣਾ ਦੁਬਾਰਾ ਫਿਰ? ਹਾਂਜੀ ਹੁਣ ਵੀਜ਼ਾ ਲੱਗੂਗਾ ਤਾਂ ਫੇਰ ਆ। ਮਾਹੌਲ ਵਧੀਆ? ਮੈਂ ਕਿਹਾ ਇੱਧਰ ਦਾ ਵਧੀਆ ਕਿ ਉੱਧਰ ਦਾ? ਬਸ ਇੱਕੋ ਜਿਹਾ ਹੀ ਆ ਮਾਹੌਲ। ਅੱਛਾ ਉੱਧਰ ਰਹਿੰਦੇ ਚੰਗਾ ਸੀ ਕਿ ਇੱਧਰ ਠੀਕ ਹੈ ਹੁਣ? ਇੱਕੋ ਕੁਛ ਹੀ ਆ, ਕੋਈ ਫਰਕ। ਤਰੱਕੀ ਬਹੁਤ ਹੀ ਉੱਧਰ ਲੱਗਦੀ ਨਾ ਜ਼ਮੀਨਾਂ 'ਚ ਨਾ ਇਹ ਤਰੱਕੀ। ਉਹ ਇਹ ਆ ਜੀ ਉਹ ਲੋਕਾਂ ਕੋਲ ਜ਼ਮੀਨਾਂ ਖੁੱਲ੍ਹੀਆਂ, ਸਾਡੇ ਕੋਲ ਜ਼ਮੀਨਾਂ ਇੱਦਾਂ ਥੋੜ੍ਹੀਆਂ, ਅਤੇ ਉਹ ਫਿਰ ਕੈਨੇਡਾ ਭੱਜ ਜਾਂਦੇ ਸਾਰੇ। ਹਾਂ ਉਹਨਾਂ ਨੂੰ ਕੈਨੇਡਾ ਵਿੱਚ ਆਇਆ। ਕੈਨੇਡਾ ਨੂੰ ਪੈਂਦੇ ਆ ਜੀ। ਉਹ ਕੁੜੀਆਂ ਪਹਿਲੇ ਚਲੇ ਜਾਂਦੇ, ਮੁੰਡੇ ਬਾਅਦ 'ਚ ਜਾਂਦੇ। ਨਾ ਜੀ ਉਹ ਆਪਣੇ ਨਾਲ ਤਕੜੇ ਆ। ਅੱਛਾ ਹਾਂਜੀ ਫਸਲ ਦੇ ਹੱਕ 'ਚ ਜ਼ਿਮੀਂਦਾਰੀ ਦਰਾਈ ਫਸਲ ਦੇ ਵਿੱਚ ਉਹਨਾਂ ਦੀ ਵਾਧੂ ਆ ਫਸਲ। ਆਪਣੇ ਦਾ ਪਾਣੀ ਦੀ ਤੰਗੀ ਆ ਨਾ, ਉੱਥੇ ਪਾਣੀ ਬਹੁਤ ਆ। ਹਾਂ ਵੀ ਟੂਬਲ ਵੀ ਸਰਕਾਰੀ ਜਿਹੜੇ ਫਰੀ ਸਰਕਾਰੀ ਟੂਬਲ ਥੱਲੇ ਵਾਲਾ ਪਾਣੀ ਐਡਾ ਚੰਗਾ। ਆ ਮੇਰੀ ਸਿਹਤ ਨਹੀਂ ਬਣ ਗਈ। ਅੱਛਾ ਮਾਰਨਾ। ਅੱਛਾ ਹੋਰ ਫਿਰ ਇਸ ਤੋਂ ਬਾਅਦ ਆਪਣੇ ਪਿੰਡ ਵੀ ਗਏ? ਆਪਣੇ ਪਿੰਡ 'ਚ ਮੈਂ ਫਿਰ ਗਿਆ ਜਗਰਾਵਾਂ ਮੈਂ 2 ਦਿਨ ਜਾਂਦਾ ਰਿਹਾ। ਹਾਂਜੀ ਇੱਕ ਦਿਨ ਗਏ, ਫਿਰ ਦੂਏ ਦਿਨ ਗਏ, ਉੱਥੇ ਕੱਪੜਾ ਲੀੜਾ ਵੀ ਖਰੀਦਿਆ। ਫਿਰ ਮੈਂ ਆਪਣੀ ਸਾਡੀ ਮਸਜਿਦ ਸੀਗੀ ਜਿਹੜੀ ਮੋਗੇ ਨੂੰ ਸੜਕ ਹੁੰਦੀ ਉਹਦੇ ਉੱਤੇ, ਫਿਰ ਮੈਂ ਮਸਜਿਦ ਜਾ ਕੇ ਦੇਖੀ। ਅਤੇ ਫਿਰ ਮੈਂ ਉਹ ਦੇਖ ਕੇ ਨਾ ਸੋਚ ਕੇ ਮੈਂ ਵੀ ਸਾਡੀ ਗਲੀ ਇੱਦਾਂ ਸੀ। ਉਹ ਜਿਹੜਾ ਉੱਥੇ ਸਿੱਖ ਸੀ ਨਾ ਬੈਠਾ, ਉਹਨੂੰ ਵੀ ਅਸੀਂ ਨਾਲ ਲੈ ਲਿਆ। ਹੋਰ ਵੀ ਸੀਗੇ ਮੇਰੇ ਨਾਲ ਬੰਦੇ, ਅਤੇ ਉਹ ਮੈਂ ਫਿਰ ਆਪੇ ਹੀ ਚਲਿਆ ਗਿਆ ਗਲੀ 'ਚ ਹੌਲੀ। ਪਹਿਲੋਂ ਇੱਦਾਂ ਗਿਆ, ਫਿਰ ਐ ਮੁੜਿਆ। ਅੱਗੇ ਸਾਡੇ ਘਰ ਸੀਗੇ, ਉਹ ਥੋੜ੍ਹੀ ਜਿਹੀ ਹੋਸ਼ ਹੈ। ਜਿਹੜੀਆਂ ਕੰਧਾਂ ਬਾਹਰਲੀਆਂ ਫਸਲਾਂ ਦੇ ਨਾਲ ਸੀ ਉਹ ਹੈ, ਹੋਰ ਢਾਹ ਢੂਹ ਕੇ ਉਹਨਾਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ। ਮੈਂ ਇਹ ਕੁਛ ਲੱਭ ਲਿਆ ਘਰ ਫਿਰ ਆਪਣਾ? ਹਾਂਜੀ ਲੱਭ ਲਿਆ ਮੈਂ। 2 ਦਿਨ ਜਾਂਦੇ ਰਹੇ ਜਗਰਾਉਂ? 2 ਦਿਨ ਜਾਂਦਾ ਰਿਹਾ ਜੀ ਮੈਂ ਜਗਰਾਵੀ। ਇੱਕ ਕੋਈ 10 ਦਿਨ ਠਹਿਰ ਕੇ ਫੇਰ ਗਿਆ। ਹਾਂਜੀ ਫਿਰ ਉਸ ਮੈਂ ਮਿੱਟੀ ਲੈ ਕੇ ਆਇਆ। ਮੈਂ ਜੰਮਣ ਭੋਗ ਦੀ ਮਿੱਟੀ ਆ ਸਾਡੀ। ਉਹ ਵੀ ਮੈਂ ਉੱਥੇ ਮਸਜਿਦ ਕੋਲੋਂ ਅਤੇ ਉਸ ਜਦੋਂ ਘਰ ਆਪਣਾ ਪੁਰਾਣਾ ਵੇਖਿਆ ਤਾਂ ਜੀ ਬਹੁਤ। ਉਹ ਫਿਰ ਜਿਹੜੀਆਂ ਦਾਸਤਾਨਾਂ ਸੀ ਨਾ ਸਾਹਮਣੇ ਆ ਗਈਆਂ। ਵੀ ਕਿਸ ਤਰ੍ਹਾਂ ਸਾਰੇ ਜੀ ਗਏ। ਉਹ ਨਹਿਰ 'ਤੇ ਵੀ ਗਏ ਫਿਰ ਜਿੱਥੇ? ਜਿੱਥੇ ਨਹਿਰ 'ਤੇ ਵੀ ਗਏ ਜਿੱਥੇ ਮਾਂ ਤੁਹਾਡੀ? ਹਾਂ ਮੈਂ ਉਹ ਜਗ੍ਹਾ ਨਹਿਰ ਵੀ ਦੇਖੀ ਆ ਜਿੱਥੇ ਦੱਸਦੇ ਵੀ ਮਾਂ ਨੇ ਛਾਲ ਮਾਰੀ। ਹਾਂਜੀ ਮਾਂ ਨੇ ਛਾਲ ਮਾਰੀ ਸੀ। ਉਹਨੂੰ ਪਤਾ ਲੱਗਾ ਨਾ ਵੀ ਕੈਂਪ ਮਾਰਦਾ ਸਾਰਾ, ਇੱਕ ਬੱਚਾ ਨਹੀਂ ਛੱਡਿਆ। ਉਹ ਫਿਰ ਸਾਰਾ ਕੁਝ ਯਾਦ ਆ ਗਿਆ। ਹਾਂਜੀ ਜਦੋਂ ਵੇਖਿਆ। ਹਾਂ ਹਰ ਸ਼ਾਇਦ ਸਾਹਮਣੇ ਆ ਗਈ। ਪਿਓ ਮੇਰਾ ਉੱਥੇ ਮਾਰਤਾ ਸੀ ਮਿਲਟਰੀ ਨੇ, ਹੋਰ ਵਿੱਚ ਚਾਚੇ ਤਾਏ ਵੀ ਮਾਰਤੇ ਸੀਗੇ। ਸਾਡੇ 7 ਆਬਾਦੀਆਂ ਸੀ ਜੀ ਗੁਜਰਾਨੀਆਂ, ਨੰਬਰਦਾਰੀਆਂ ਕਹਿ ਲਓ। ਉਹ ਇੱਕ ਪਿੰਡ 'ਚ ਇਕੱਠੀਆਂ ਹੁੰਦੀਆਂ ਵੀ ਜਾਣਾ ਨਹੀਂ, ਘਰ ਕੌਣ ਛੱਡਦਾ। ਅਤੇ ਉਹ ਫਿਰ ਮਿਲਟਰੀ ਨੇ ਹਮਲਾ ਕੀਤਾ ਸਾਡੇ 'ਤੇ। ਅਤੇ ਮੇਰੇ ਭਰਾ ਸੀ ਮਾਸੀ ਦਾ ਪੁੱਤ, ਉਹਨੇ ਮੇਰੀ ਬਾਂਹ ਫੜੀ ਹੋਈ ਸੀ। ਮੈਂ ਉਹਨੂੰ ਕਿਹਾ ਮੇਰਾ ਮੌਜਾ ਡਿੱਗ ਪਿਆ, ਕਹਿੰਦਾ ਵੀ ਲਾ ਕੇ ਸਿੱਟ ਦੇ, ਜੀਂਦੇ ਰਹੇ ਅਤੇ ਹੋਰ ਲੈ ਲਾਂਗੇ। ਮੈਂ ਵੀ ਲਾ ਕੇ ਸਿੱਟਤਾ। ਇੰਨੀ ਕੁ ਹੋਸ਼ ਆ ਮੈਨੂੰ।
ਫਿਰ ਨਾ ਸਾਡਾ ਕਾਫਲਾ ਉਹ ਲੈ ਕੇ ਆਏ। ਜਦੋਂ ਮਾਂ ਮੇਰੀ ਨੂੰ ਪਤਾ ਲੱਗਾ ਵੀ ਉਹ ਕਾਫਲਾ ਸਾਰਾ ਹੀ ਮਾਰਦਾ, ਇੱਕ ਬੱਚਾ ਵੀ ਨਹੀਂ ਛੱਡਿਆ। ਉਹ ਜ਼ਹਿਨ 'ਤੇ ਭਾਰ ਪਾਏ, ਮੇਰੇ ਬੱਚੇ ਕਿੱਧਰ ਗਏ, ਕੀ ਹੋਇਆ, ਕੋਈ ਨਾ ਬਚਿਆ। ਉਹ ਜ਼ਹਿਨ 'ਤੇ ਭਾਰ ਪਾ, ਦਿਮਾਗ ਖਰਾਬ ਹੋ ਗਿਆ। ਅੱਛਾ, ਫਿਰ ਉਹ ਪਿੰਡ ਜਿਹੜਾ ਜਗਰਾਉਂ ਵਾਲਾ ਏਰੀਆ ਜਿੱਥੇ ਤੁਹਾਡਾ ਘਰ ਸੀ, ਉਹ ਸਾਰਾ ਗਲੀਆਂ ਫਿਰੀਆਂ। ਹਾਂਜੀ। ਉਹ ਫਿਰ ਰੀਲ ਸਾਰੀ ਦੁਬਾਰਾ ਜ਼ਹਿਨ 'ਚ ਆ ਗਈ ਵੀ ਇਦਾਂ ਹਰ ਸ਼ਾਇਦ ਜ਼ਹਿਨ 'ਚ ਆ ਗਿਆ, ਏਦਾਂ ਵੀ ਆ ਗਿਆ। ਉਹ ਦਾਸਤਾਨ ਨੂੰ ਚੇਤੇ ਆ ਗਈ ਸਾਹਮਣੇ। ਤੇ ਉਹ ਜੇ ਉਸ ਪਿੰਡ ਵਾਲੇ ਵੀ ਇਕੱਠੇ ਹੋਏ ਫਿਰ ਜਦੋਂ ਤੁਸੀਂ ਗਏ, ਉਹਨਾਂ ਨੂੰ ਪਤਾ ਲੱਗਾ? ਹਾਂਜੀ, ਹੋਏ ਸੀਗੇ ਉਹ 10 ਬੰਦੇ ਨਾ, ਉਹ ਸਿੱਖ ਜਿਹੜੇ ਸੀਗੇ ਉਹ ਵੀ ਸਾਡੇ ਨਾਲ ਸੀਗੇ। ਕੋਈ ਇੱਧਰ ਨਾਲ ਵਾਲੇ ਸੀਗੇ, ਕੋਈ ਡਾਕਟਰ ਦੇ ਤਲਕ ਇਹਦਾ ਸਾਧੂ ਸੀ ਡਾਕਟਰ ਦਾ, ਉਹ ਵੀ ਉੱਥੇ ਲਾਗੇ ਰਹਿੰਦਾ। ਉਹ ਫਿਰ ਹੋਰ ਬੰਦੇ ਦੇਖ ਕੇ ਹੋਰ ਇਕੱਠੇ ਹੋ ਗਏ। ਅੱਛਾ, ਉਸ ਤੋਂ ਬਾਅਦ ਹੋਰ ਕਿੱਥੇ ਕਿੱਥੇ ਗਏ ਇੰਡੀਆ ਫਿਰ? ਹੋਰ ਜੀ ਅਸੀਂ ਗਏ ਜੀ ਕਾਫੀ ਸ਼ਹਿਰ। ਲੁਧਿਆਣੇ ਅਸੀਂ ਗਏ ਹਾਂ, ਯੂਨੀਵਰਸਿਟੀ ਲੁਧਿਆਣੇ, ਉੱਥੇ ਕਿਤਾਬ ਦੇਣੀ ਸੀ ਅਤੇ ਇੱਥੇ ਕਿਤਾਬ ਲਿਖੀ ਉਹਨੇ ਲੁਧਿਆਣੇ ਦੇ। ਮੈਂ ਹਵਾਲਾ ਲਿਖਿਆ ਕੀ ਹੋਇਆ, ਕਿੱਦਾਂ ਵੱਢ ਟੋਕ ਹੋਈ, ਇੱਦਾਂ ਦੀਆਂ ਦਾਸਤਾਨਾਂ ਨੇ। ਇੰਨੀ ਮੋਟੀ ਕਿਤਾਬ ਲਿਖੀ ਆ। ਆਪਣੇ ਫੈਸਲਾਬਾਦ ਜਿਹਾ ਬੰਦਾ ਹਾਜੀ ਅਸਲਮ ਉਹਦੇ ਨਾਂ। ਫਿਰ ਉੱਥੇ ਦੇ ਕੇ ਆਏ ਤੁਸੀਂ? ਹਾਂਜੀ, ਉਹ ਇੱਕ ਯੂਨੀਵਰਸਿਟੀ ਕਿਤਾਬ ਦਿੱਤੀ, ਇੱਕ ਲਾਇਬ੍ਰੇਰੀ 'ਚ ਦੇਣੀ ਸੀ, ਜਿੱਥੇ ਬੱਚੇ ਪੜ੍ਹਨਗੇ। ਉਹਨਾਂ ਨੇ ਕਿਤਾਬਾਂ ਇਸ ਤੋਂ ਲਿਖੀਆਂ ਵੀ ਜੋ ਸਾਡੇ ਨਾਲ ਹੋਇਆ ਉਹ ਸਾਰਾ ਹਵਾਲਾ ਉਹਨੇ ਉਹ ਕਿਤਾਬਾਂ 'ਚ ਲਿਖਿਆ ਵੀ ਕੋਈ ਆਉਣ ਜਾਂ ਬੱਚੇ ਪੜ੍ਹਨਗੇ ਵੀ ਇੱਦਾਂ ਦਾ ਵੀ ਵਕਤ ਆਇਆ ਸੀ ਇੱਥੇ। ਇਸ ਤਰੀਕੇ ਨਾਲ ਉਹਨੇ ਉਹ ਕਿਤਾਬ ਲਿਖੀ ਆ। ਉੱਥੇ ਅਸੀਂ ਫਿਰ ਉੱਥੇ ਯੂਨੀਵਰਸਿਟੀ ਦੇ ਕੇ ਆਏ ਲੁਧਿਆਣੇ, ਅਤੇ ਦੂਜੀ ਦਿੱਤੀ ਆਪਣੀ ਲਾਇਬ੍ਰੇਰੀ 'ਚ 2 ਕਿਤਾਬਾਂ ਦੇ ਕੇ ਆਏ ਆ ਅਸੀਂ ਉੱਥੇ। ਅੱਛਾ, ਫਿਰ ਮੁੜ ਕੇ ਇੱਕ ਥਾਂ ਹੋਰ ਮੇਰੀ ਰਿਕੁਐਸਟ 'ਤੇ ਗਏ ਸੋ। ਮੇਰਾ ਦੋਸਤ ਸਾਡਾ ਭਰਾ ਜਿਹੜਾ ਕਤਲ ਹੋ ਗਿਆ, ਸਿੱਧੂ ਮੂਸੇ ਵਾਲਾ, ਹਾਂਜੀ, ਉਹਦੇ ਘਰ ਵੀ ਗਏ? ਹਾਂ, ਮੂਸੇ ਦੇ ਘਰ ਵੀ ਜੀ ਅਸੀਂ ਗਏ ਹਾਂ। ਉਹਦੇ ਭੋਗ ਤੋਂ ਮਗਰੋਂ ਰਸ਼ ਬਹੁਤ ਸੀਗਾ, ਬੇਵਾਹ ਤੋਂ ਕੋਈ ਪਤਾ ਲੱਗਦਾ ਸੀ। ਜਿੱਦਣ ਉਹਨੂੰ ਸਾੜਿਆ ਨਾ, ਉਦੋਂ ਤਾਂ 8 ਲੱਖ ਦੱਸਦੇ ਲੋਕ ਸੀਗੇ, 8 ਲੱਖ ਇੰਨਾ ਬੰਦਾ ਸੀ। ਫਿਰ ਡਾਕਟਰ ਮੈਨੂੰ ਕਹਿੰਦਾ, ਮੈਂ ਇਹਨੂੰ ਕਿਹਾ ਵੀ ਚੱਲੀਏ, ਸਾਨੂੰ ਸੱਦ ਕੇ ਵੀ ਗਿਆ ਉਹ ਮੂਸੇ ਦਾ। ਉਹ ਕਹਿੰਦਾ ਮੇਰੇ ਘਰ ਆਇਓ। ਅਸੀਂ ਕਿਹਾ ਜੀ ਆਵਾਂਗੇ। 2 ਦਿਨ ਪਹਿਲੋਂ ਉਹਦਾ ਵਿਚਾਰੇ ਦਾ ਵਕਤ ਆ ਗਿਆ, ਮਾਰਤਾ ਉਹਨਾਂ ਨੇ। ਅਤੇ ਅਸੀਂ ਨਾ ਉਹਦੇ ਜਿੱਦਣ ਉਹਦਾ ਭੋਗ ਪੈ ਗਿਆ ਸੀ ਨਾ, ਆਪਾਂ ਤਾਂ ਨਵਾਂ ਕਰਾ ਦਿੰਦੇ ਹਾਂ, ਨਵੇਂ ਟਾਈਮ ਉਹ 10ਵੇਂ 'ਤੇ ਕਰਾਉਂਦੇ ਆ। ਅਸੀਂ ਭੋਗ ਤੋਂ ਮਗਰੋਂ ਗਏ ਹਾਂ। ਫਿਰ ਤੁਹਾਡੇ ਵੀ ਬੰਦੇ, ਤੁਸੀਂ ਵੀ ਕਿਸੇ ਨੂੰ ਤੋਹਫਾ ਦਿੱਤਾ ਸੀਗਾ, ਕੱਪੜਾ ਵੀ ਆ, ਚਾਦਰ ਦਿੱਤੀ? ਹਾਂਜੀ, ਚਾਦਰ ਦਿੱਤੀ ਸੀ। ਫਿਰ ਉਹਦੇ ਪਿਓ ਲਿਆ ਮੋਢਿਆਂ 'ਤੇ ਪਾਈ, ਮੈਂ ਉਹਦੀ ਮੰਜੀ 'ਤੇ ਬੈਠਾ ਸੀ ਉੱਥੇ, ਅਤੇ ਉਹ ਤਾਂ ਬੋਲਦਾ ਹੀ ਨਹੀਂ, ਗੁੰਮ ਹੋਇਆ ਜਵਾਨ ਲਾ ਜਾਂਦੀ ਰਹੀ। ਹਾਏ ਗੁੰਮ ਚੁੱਪ। ਅਤੇ ਉਹ ਫਿਰ ਇੱਕ ਬੰਦਾ ਸੀ ਨਾਲ, ਮੁੰਡਾ ਬੈਠਾ, ਉਹਨੇ ਫਿਰ ਤੁਹਾਡਾ ਵੀ ਦੱਸਿਆ। ਹਾਂਜੀ, ਸਾਡੇ ਵੱਲੋਂ ਵੀ ਦੱਸਿਆ ਵੀ ਪਾਕਿਸਤਾਨ 'ਚੋਂ ਆਏ ਹਾਂਜੀ। ਅਤੇ ਆਹ ਨਾਸਰ ਢਿੱਲੋਂ ਨੇ ਚਾਦਰ ਭੇਜੀ, ਉਹ ਹੋਰਨਾਂ ਸਿੱਖਾਂ ਦਾ ਨਾਂ ਲਿਆ। ਉਹ 2 ਜਣੇ ਆਏ ਸੀ ਤੁਹਾਡੀ ਚਾਦਰ ਲੈ ਕੇ, ਅਤੇ ਉਦੋਂ ਵੀ ਬਹੁਤ ਇਕੱਠ ਸੀਗਾ। ਕਿਵੇਂ ਦਾ ਘਰ ਉਹਨੇ ਬੜਾ ਸੋਹਣਾ ਬਣਾਇਆ ਆਪਣਾ? ਬਹੁਤ ਸੋਹਣਾ। ਨਾਸਰ ਤਾਂ ਉਹਦੀ ਜ਼ਿੰਦਗੀ ਇੰਨੀ ਸੀਗੀ, ਇਕੱਲਾ ਬੱਚਾ ਸੀ ਉਹਨਾਂ ਦਾ। ਜ਼ਮੀਨ ਵੀ ਉਹਨਾਂ ਦੀ ਕਾਫੀ ਆ, ਘਰ ਵੀ ਐਡਾ ਚੰਗਾ ਬਣਿਆ, ਹਰ ਸ਼ਹਿਰ ਰੱਖੀ ਹੋਈ ਆ ਉਹਨੇ। ਜ਼ਿੰਦਗੀ ਉਹਦੀ ਤੇ ਉਹਨਾਂ ਦੇ ਘਰਦਿਆਂ ਦੀ ਤਾਂ ਉੱਜੜ ਗਈ ਸਾਰੀ। ਹਾਂ, ਅਤੇ ਮਾਂ ਦੀ ਵੀ ਉਹਦੀ ਉਮਰ ਕੋਈ ਨਹੀਂ, ਉਹ ਵੀ ਸਾਨੂੰ ਟੱਕਰੀ, ਉਹਨੇ ਮਿਲਿਆ। ਕੀ ਕਰਨਾ ਹੈ, ਬਹੁਤ ਦੁਨੀਆ। ਕਿਵੇਂ ਦਾ ਘਰ 'ਚ ਕੀ ਰੱਖਿਆ? ਘਰ ਦੇ ਵਿੱਚ ਜੀ ਟਰੈਕਟਰ ਰੱਖਿਆ, ਕੁੱਤੇ ਵੀ ਰੱਖੇ ਉਹਨੇ, ਆ ਕਾਲੇ ਰੰਗ ਦੇ ਬੂਲੀ, ਆ ਲੜਾਈ ਵਾਲੇ 3 ਕੁੱਤੇ। ਕੁੱਤਿਆਂ ਨੇ ਵੀ ਕਦੇ ਰੋਟੀ ਨਹੀਂ ਖਾਧੀ, ਉੱਦੇ ਪਏ। ਇਹਨਾਂ ਕੁੱਤਿਆਂ ਨੇ ਵੀ ਉਹਦਾ ਮਸ਼ੀਨਰੀ ਵੀ, ਸੰਦ ਵੀ ਪੂਰੇ ਰੱਖੇ? ਮਸ਼ੀਨਰੀ ਸਾਰੀ ਉਹਦੇ ਪਈ। ਟਰੈਕਟਰ ਕਿਹੜਾ ਰੱਖਿਆ? ਟਰੈਕਟਰ ਜੀ ਉਹ ਜਿੱਦਾਂ ਨਾ ਆ ਮੈਸੀ ਦੇ ਟਰੈਕਟਰ ਨਹੀਂ, ਮੋਹਰਲੇ ਮੈਸੀ ਦੇ ਟਰੈਕਟਰ ਪਿਛਲੇ, ਉੱਡੇ ਬਾਹਰਲੇ ਪਹੀਏ ਸੀ ਉਹਦੇ, ਅਗਲੇ ਟਾਇਰ? ਹਾਂਜੀ, ਮੋਹਰਲੇ ਪਹੀਏ ਸੀ ਉਹਦੇ। ਟਰੈਕਟਰ ਦਾ ਨਾਂ 69000? ਨਾਂ ਦਾ ਜੀ ਪਤਾ ਨਹੀਂ, ਮੈਨੂੰ ਤਾਂ ਬਹੁਤ ਵੱਡਾ, ਇੱਦਾਂ ਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਟਰੈਕਟਰ ਜਿੱਦਾਂ ਦਾ ਉਹ 69000 ਜੀ? ਹਾਂਜੀ। ਅਤੇ ਹੋਰ ਵੀ ਕਾਰ ਵੀ ਖੜੀ ਸੀਗੀ, ਉਹ ਦੱਸਦੇ ਅਸੀਂ ਕਾਰ ਵੀ ਦੇਖੀ ਨਾ, ਕਦੇ ਵੀ ਇਹ ਸ਼ੀਸ਼ੇ 'ਚ ਵੀ ਨਹੀਂ ਗੋਲੀ ਲੱਗਦੀ ਇਹਦੇ 'ਚ, ਉਹੀ ਖੜੀ ਸੀ। ਇੰਨਾ ਦਾ ਕੁਝ ਦੇਖਿਆ। ਫਿਰ ਜੀ ਅਸੀਂ ਨਾ ਚਲੋ ਉੱਥੋਂ ਆ ਗਏ, ਅਤੇ ਆਏ ਅਤੇ ਮੁੜ ਕੇ ਫੇਰ ਕਰੀ ਉਹ ਸ਼ਹਿਰ ਚਲਿਆ ਜਾ, ਕਰੀ ਉਹਦੇ ਲਾਗੇ। ਹੁਣ ਸ਼ਹਿਰ ਵਾਲੇ ਮੈਨੂੰ ਨਾਮ ਨਹੀਂ ਆਉਂਦੇ। ਹਾਂਜੀ, ਖੂਬ ਘੁੰਮੇ ਫਿਰ? ਹਾਂਜੀ, ਚੰਗਾ ਘੁੰਮੇ। ਮੈਂ ਕਹਿਣਾ ਜੀ ਇੱਕ ਦਿਨ ਵੀ ਨਹੀਂ ਕਰ ਰਿਹਾ, ਡਾਕਟਰ ਤਾਂ ਵਿਹਲੇ ਹੋ ਜਾਣਾ ਡੈਰੀ ਤੋਂ, ਕਹਿੰਦਾ ਸ਼ਰੀਕ ਚੱਲੀਏ, ਗੱਡੀ 'ਚ ਪਾਉਣਾ, ਬਹੁਤ ਸੈਰ ਕਰਾਏ ਉਹਨੇ। ਅੱਛਾ। ਹਾਂ, ਕਿਲ੍ਹਾ ਵੀ ਦਿਖਾਇਆ ਸਾਨੂੰ,
ਕਿਲ੍ਹਾ ਆ ਉਹ ਇੱਧਰ ਆ ਕੋਈ ਉੱਥੇ ਨਾਲ ਹੀ ਆ ਜ਼ਿਲ੍ਹਾ ਕੋਈ, ਉੱਥੇ ਕਿਲ੍ਹਾ ਦਿਖਾਇਆ, ਬਹੁਤ ਵੱਡਾ ਕਿਲ੍ਹਾ ਉਹ। ਉੱਥੇ ਫਿਰ ਉਹ ਤੋਪਾਂ ਤਾਪਾਂ ਦਿਖਾ ਲਈਆਂ, ਜਿਹੜੇ ਪੁਰਾਣਾ ਸਮਾਨ ਪਿਆ ਫੌਜੀਆਂ ਦਾ। ਉਹ ਮੈਂ ਡਾਕਟਰ ਨੂੰ ਪੁੱਛਿਆ ਵੀ ਇਹ ਲੱਕੜ ਦੇ ਪਹੀਏ ਆ ਉਹਨਾਂ ਨੂੰ ਚੜੇ ਹੋਏ ਤੋਪਾਂ ਨੂੰ। ਮੈਂ ਕਾਲੇ ਪਾ ਗਏ ਇਹ ਘੋੜਿਆਂ ਮਗਰ ਪਾਉਂਦੇ ਸੀਗੇ, ਜਦੋਂ ਕਿਲ੍ਹੇ 'ਚੋਂ ਨਿਕਲਣਾ ਘੋੜਿਆਂ ਮਗਰ ਪਾ ਲੈਣੇ, ਫਿਰ ਉੱਥੇ ਬੰਬਾਰੀ ਕਰਨੀ। ਫਿਰ ਇਹਦਾ ਮਤਲਬ ਇਹ ਆ ਵੀ ਦਿਲ ਲੱਗਾ ਰਿਹਾ ਉੱਥੇ ਪੂਰਾ। ਮੈਂ ਕਹਿੰਦਾ ਜੀ ਪੂਰਾ, ਮੇਰਾ ਉਹਨੂੰ ਦਿਲ ਹੀ ਨਹੀਂ ਸੀ ਕਰਦਾ। ਤੁਸੀਂ ਯਕੀਨ ਕਰਿਓ, ਹੁਣ ਪਿੱਛੇ ਬੱਚੇ ਸੀ, ਮਾਲ ਡੰਗਰ ਸੀ, ਇੱਧਰ ਵੀ ਧਿਆਨ ਮਾਰਨਾ, ਮੇਰਾ ਦਿਲ ਨਹੀਂ ਕਰਦਾ ਵੀ ਇੱਥੇ ਰਵਾਂ। ਅੱਛਾ ਚਲੋ ਫੇਰ ਘਲਾਵਾਂਗੇ ਤੁਹਾਨੂੰ। ਹਾਂ ਹੁਣ ਘਲਾਵਾਂਗੇ ਤਾਂ ਫੇਰ ਘਲਾਵਾਂਗੇ, ਜੇ ਵੀਜ਼ਾ ਸਰਕਾਰ ਦੇ ਦੇਵੇ ਤਾਂ ਲੈ ਲਾਂਗੇ ਵੀਜ਼ਾ, ਕੋਈ ਨਹੀਂ। ਉਹਨਾਂ ਦਾ ਤਰਲਾ ਕਰ ਲਾਂਗੇ, ਐਵੇਂ ਫੋਟੋ ਜਾਣ ਡਈ ਤੁਹਾਡੀ ਮੇਰੀ ਵੀ, ਹਾਂਜੀ ਉਹਨਾਂ ਦਾ ਤਰਲਾ ਕਰਾਂਗੇ ਵੀਜ਼ਾ ਦੇ ਦਿਓ। ਹਾਂ ਦੋਨਾਂ ਹਕੂਮਤਾਂ ਦਾ, ਆਹੋ ਹਾਂ ਦੋਨਾਂ ਹਕੂਮਤਾਂ ਦਾ ਕਿ ਵੀ ਇਹੀ ਮਿਹਨਤ ਕਰਦੇ ਵੀ ਸਾਡੀ ਹੁਣ ਜਿਹੜੀ ਜ਼ਿੰਦਗੀ ਆ ਨਾ ਉਹ ਸਾਨੂੰ ਹੁਣ ਵਿਛੋੜੇ ਨਾ, ਇਕੱਠੇ ਰਹਿਣ ਦਿਓ, ਸਾਨੂੰ ਇਜਾਜ਼ਤ ਦੇ ਦੇਵੇ ਤਾਂ ਕਿ ਅਸੀਂ ਖੁੱਲਾ ਵੀਜ਼ਾ ਦੇ ਦੇਣ, ਤੁਸੀਂ ਉੱਧਰ ਜਾਓ ਉਹ ਇੱਧਰ ਆ। ਆਪਦੀ ਜ਼ਿੰਦਗੀ ਇਕੱਠੇ ਲੰਘਾ ਲਈਏ। ਦੁੱਖ ਸੁੱਖ ਸਾਡਾ ਨਾ ਹੁਣ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਅੱਗੇ ਤਾਂ ਚਲੋ ਲਾਪਤਾ ਸੀ, ਨਹੀਂ ਸੀ ਪਤਾ, ਹਾਂਜੀ ਦਰ ਗੁਜ਼ਰ ਕਰਕੇ ਅਸੀਂ ਵੀ ਜ਼ਿੰਦਗੀ ਨਿਕਾਲੀ, ਉਹਨੇ ਵੀ ਨਿਕਾਲੀ। ਹੁਣ ਬਹੁਤ ਔਖਾ ਕੰਮ ਆ, ਉਹਨੇ ਜੱਫੀ ਤੇ ਲੈ ਕੇ ਰੋਂਦਾ। ਜਦੋਂ ਵਿਛੜੇ ਜੇ, ਹਾਂ ਜਦੋਂ ਆਏ ਆ, ਜਦੋਂ ਦੁਬਾਰਾ ਫਿਰ ਵਿਛੜੇ ਆਇਆ ਮੁੜ 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 ਜੱਫੀ ਪਾਵੇ। ਚਲੋ ਫੇਰ ਰੱਬ ਕਰੇ ਲੱਗ ਹਾਂ ਮੈਂ ਯਾਰ ਜਾਣਦੇ ਹੋ ਖੁੱਲਾ ਲੱਗ ਜੂ ਵੀਜ਼ਾ। ਕਵਾਂਗੇ ਸਾਰਿਆਂ ਨੂੰ ਤਰਲਾ ਹੀ ਕਰਦੇ ਆ ਵੀ ਇਹਨਾਂ ਦੋਵਾਂ ਭਰਾਵਾਂ ਨੂੰ ਤੇ ਖੁੱਲਾ ਦਵੋ ਵੀਜ਼ਾ, ਬਾਕੀ ਕਿਸੇ ਤੇ ਚਲੋ ਕਿਸਮਤ ਵਾਲੀ ਗੱਲ ਹੈ। ਹੁਣ ਉਹ ਕਹਿੰਦਾ ਮੈਂ ਮੁੜ ਕੇ ਨਹੀਂ ਜਾਂਦਾ। ਮੈਂ ਫੇਰ ਵੀ ਤੇਰਾ ਚਲੋ ਦਿਲ ਭੜਕਿਆ ਦਾ ਬੱਚਾ ਹੁੰਦਾ, ਉਹਨਾਂ ਲੋਕਾਂ ਨੇ ਪਾਲਿਆ, ਹੁਣ ਵੀ ਉਹਨੂੰ ਖਰਚਾ ਪਾਣੀ ਦਿੰਦੇ ਆ, ਹੈ ਸੋਹਣਾ ਪਿਆਰ ਕਰਦੇ। ਹਾਂਜੀ ਮਿਹਨਤ ਕਰਦਾ ਰਿਹਾ ਉਹ ਆਪਦੀ ਮਿਹਨਤ, ਚੱਲ ਉਹਨੇ ਸ਼ੱਕ ਨਹੀਂ ਹੁਣ ਕੀਤਾ। ਮੇਰੇ ਲਈ ਕੀ ਲਿਆਂਦਾ ਫਿਰ? ਹਾਂ ਜੋ ਕੌਣ ਕੀ ਲਿਆਂਦਾ ਇੰਡੀਆ ਤੋਂ ਫਿਰ? ਇੰਡੀਆ ਤੋਂ ਹਾਂਜੀ ਤੁਹਾਡੇ ਲਈ ਆ ਕੱਪੜਾ ਲੀੜਾ ਕੇ ਲੈ ਆਉਂਦਾ ਮੈਂ। ਅੱਛਾ ਹਾਂਜੀ ਚਲੋ ਤੁਹਾਡੀ ਮਿਹਰਬਾਨੀ ਹੈ, ਬਹੁਤ ਖੁਸ਼ੀ ਆ ਤੇਰੀ ਭਾਈ, ਤੇਰਾ ਬਹੁਤ ਆਸਾਨ ਆ। ਅੱਲਾਹ ਤਾਲਾ ਤੈਨੂੰ ਜ਼ਿੰਦਗੀ ਸਾਡੀ ਵੀ ਲਾ ਦੇਵੇ। ਨਹੀਂ ਤੁਹਾਡੀ ਮੁਹੱਬਤ ਆ, ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਸਾਡੇ ਨਾਲ ਤੁਸੀਂ ਬਹੁਤ ਆਸਾਨ ਕੀਤਾ, ਅਸੀਂ ਸਾਰੀ ਜ਼ਿੰਦਗੀ ਨਹੀਂ ਤੁਹਾਡਾ ਆਸਾਨ ਦੇ ਸਕਦੇ। ਨਹੀਂ ਇਹ ਤੇ ਉਹ ਤਾਂ ਉੱਤੇ ਬੈਠਾ ਸਾਡਾ ਮਾਲਕ, ਉਹਦੇ ਕੰਮ ਨੇ, ਅਸੀਂ ਤਾਂ ਜ਼ਰੀਆ ਬਣੇ ਆ ਬਸ। ਇੱਕ ਜ਼ਰੀਆ ਵੀ ਸਹੀ ਬਣ ਗਿਆ। ਚਲੋ ਜੀ ਰੱਬ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਤੇ ਕੋਸ਼ਿਸ਼ ਕਰਦੇ ਹਾਂ, ਉਮੀਦ ਕਰਦੇ ਹਾਂ ਜ਼ਰੀਆ ਸਹੀ ਬਣ ਗਿਆ ਸਾਡਾ, ਵੀ ਤੁਹਾਡਾ ਆਉਣ ਜਾਣ ਜਿਹੜਾ ਵਾ ਬਣਿਆ ਰਵੇ, ਆ ਬਣਿਆ ਰਵੇ, ਖੁੱਲਾ ਵੀਜ਼ਾ ਮਿਲ ਜਾਵੇ। ਚਲੋ ਕਿਤੇ 6 ਮਹੀਨੇ ਜਾਂ ਸਾਲ ਪਿੱਛੋਂ ਅਸੀਂ ਬੁੱਢੇ ਬੰਦੇ ਆ, ਅਸੀਂ ਤਾਂ ਹੁਣ ਤੁਰਨ ਆਵਾ ਯਾਰ ਹਾਂ, ਅਸੀਂ ਹੁਕੂਮਤ ਦਾ ਕੀ ਕਰ, ਗਲਤ ਕੰਮ ਨਹੀਂ ਕਰ ਸਕਦੇ। ਅਤੇ ਇਹ ਆ ਹਕੂਮਤਾਂ ਦੋਨਾਂ ਅੱਗੇ ਮਿਹਰਬਾਨੀ ਆ, ਅਤੇ ਸਾਨੂੰ ਨਾ ਹੁਣ ਵੀਜ਼ਾ ਦੇ ਦੇਣ, ਹਾਂਜੀ ਹੁਣ ਉਹਨੂੰ ਦੇ ਦੇਣ। ਅੱਗੇ ਉਹ ਛੇਤੀ ਚਲਿਆ ਗਿਆ, ਵੀਜ਼ਾ ਥੋੜ੍ਹਾ ਸੀਗਾ, ਫਿਰ ਡਰਦਿਆਂ ਨੇ ਉਹਨੂੰ ਭੇਜਿਆ ਵੀ ਜਾਓ, ਜੀ ਉਹ ਨਹੀਂ ਜਾਂਦਾ। ਅਤੇ ਹੁਣ ਮੈਂ ਵੀ ਚਲੋ ਉੱਥੇ 45 ਕੁ ਦਿਨ 40 ਦਿਨ ਲਾਇਆ ਆ, ਮੇਰਾ ਦਿਲ ਵੀ ਨਹੀਂ ਸੀ ਕਰਦਾ ਆਉਣ ਨੂੰ। ਹਾਂ ਹੁਣ ਮਜਬੂਰੀ ਹੋਣਾ ਪਿਆ। ਹਾਂਜੀ ਚਲੋ ਜੀ ਬਹੁਤ ਸ਼ੁਕਰੀਆ ਸਾਰੇ ਤੁਹਾਡਾ ਬਾਬਾ ਜੀ, ਤੁਸੀਂ ਆਏ, ਆਪਾਂ ਮਿਲੇ। ਹੋਪਫੁਲੀ ਤੁਹਾਡਾ ਜਿਵੇਂ ਤੁਸੀਂ ਦੱਸਿਆ ਇਸੇ ਤਰ੍ਹਾਂ ਹੀ ਕੋਸ਼ਿਸ਼ ਅਸੀਂ ਕਰਦੇ ਰਹੀਦਾ ਵੀ ਲੋਕਾਂ ਨੂੰ ਲਾਗੇ ਲਿਆਉਣ ਦੀ ਇੱਕ ਦੂਜੇ ਨਾਲ, ਅਤੇ ਇਹਨਾਂ ਕੋਸ਼ਿਸ਼ਾਂ ਦਾ ਇੱਕ ਫਲ ਸਾਨੂੰ ਮਿਲਿਆ ਕਿ ਦੋ ਭਾਈ ਇੰਨੀ ਦੇਰ ਬਾਅਦ ਮਿਲੇ ਅਤੇ ਹੁਣ ਇੱਕ ਦੂਜੇ ਨਾਲ ਆਉਣ ਜਾਣ ਵੀ ਬਣ ਗਿਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਆਂ ਜਿਹੜੀਆਂ ਤੁਹਾਡੇ ਰੂਬਰੂ ਕਰਦੇ ਰਹੀਦਾ ਅਤੇ ਹੋਪਫੁਲੀ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਨੂੰ ਦਿਓ ਇਜਾਜ਼ਤ, ਮਿਲਾਂਗੇ ਫਿਰ, ਰੱਬ ਰੱਖਾ।